ਮੌਲਾਨਾ ਮਨਜ਼ੂਰ ਸਾਹਿਬ ਨੂੰ ਮਿਲਣ ਦੀ ਹਸਰਤ ਰੱਖਣਾ ਹਾਂ ਮਸਜਿਦ ਨਬਵੀ ਦੇ ਵਿੱਚ ਤੇ ਹੋਇਆ ਇਸੇ ਤਰ੍ਹਾਂ ਬਈ ਉਹ ਕੋਲੋਂ ਦੀ ਲੰਘ ਗਏ, ਰਸ਼ ਬੜਾ ਸੀ, ਦੁਬਾਰਾ ਉਹਨਾਂ ਨੂੰ ਮੈਂ ਫੜ ਨਾ ਸਕਿਆ। ਦਿਲ 'ਚ ਹਸਰਤ ਬੜੀ ਕਿ ਯਾ ਅੱਲਾ ਤੂੰ ਮੇਰੀ ਗੱਲ ਨਹੀਂ ਮੋੜਦਾ ਤੇ ਮੌਲਾਨਾ ਸਾਹਿਬ ਨੂੰ ਕਿਤੇ ਦੁਬਾਰਾ ਮਿਲਾ ਦੇ ਨਾ। ਪਾਕਿਸਤਾਨ ਰਾਬਤਾ ਕੀਤਾ ਤਾਰ ਰਹਿਮਾਨ ਸਾਹਿਬ ਨੇ ਮਾਡਲ ਟਾਊਨ ਵਾਲੇ, ਉਹਨਾਂ ਨੇ ਆਖਿਆ ਵੀ ਬਿਲਕੁਲ ਵਾਕਈ ਹੋ ਗਏ ਨੇ ਉਮਰੇ ਦੇ ਉੱਤੇ ਤੇ ਲੇਕਿਨ ਇਹ ਵੇਖੋ ਉਹਨਾਂ ਕੋਲ ਨੰਬਰ ਨਹੀਂ ਹੈ। ਦੁਬਾਰਾ ਫੇਰ ਜਿਹੜਾ ਨਾ ਉਹਨਾਂ ਨੂੰ ਮਿਲਣ ਵਾਸਤੇ ਫਿਰਦਾ ਟੁਰਦਾ ਰਿਹਾ। ਉਹ ਮੈਂ ਨਾ ਉਹ ਇੱਕ ਗੱਲ ਜਿਹੜੀ ਅੱਗੇ ਪਿਆ ਕਰਨਾ, ਅੱਲਾਹ ਪਾਕ ਦੀ ਜ਼ਾਤ ਮੇਰੇ ਦਿਲ ਦੀ ਮੁਰਾਦ ਪੂਰੀ ਕਰ ਛੱਡਦਾ। ਉਹ ਮੈਂ ਮੁੰਡੇ ਨਾਲ ਰਾਬਤਾ ਕੀਤਾ, ਮੈਂ ਆਖਿਆ ਯਾਰ ਇੰਜ ਮੌਲਾਨਾ ਸਾਹਿਬ ਉਮਰੇ ਤੇ ਆਏ ਨੇ, ਮੌਲਾਨਾ ਮਨਜ਼ੂਰ ਸਾਹਿਬ ਇਹ ਆਏ ਨੇ, ਮੈਂ ਕਿਹਾ ਯਾਰ ਮੈਂ ਉਹਨਾਂ ਨੂੰ ਮਿਲਣਾ ਚਾਹਨਾ ਸਾਂ ਤੇ ਰਾਬਤਾ ਨੰਬਰ ਕੋਲ ਨਹੀਂ। ਚਲੋ ਅਗਲਾ ਦਿਹਾੜਾ ਜਦੋਂ ਹੋਇਆ ਨਾ ਤੇ ਮੈਂ ਬਾਹਰ ਨੂੰ ਮਸਜਿਦ ਨਬੀ ਚੋਂ ਬਾਹਰ ਨੂੰ ਨਿਕਲਣ ਲੱਗਾ ਤੇ ਧਿਆਨ ਮੇਰਾ ਥੱਲੇ ਨੂੰ ਹੈ ਤੇ ਆਪਣੇ ਦਿਲ ਦੇ ਵਿੱਚ ਹੀ ਅੱਲਾ ਨਾਲ ਗੱਲ ਕਰਨਾ। ਇੱਕ ਹੁੰਦੀ ਏ ਦੁਆ ਬੋਲ ਕੇ ਕਰਨੀ, ਇੱਕ ਹੁੰਦਾ ਦਿਲੋਂ ਅੱਲਾ ਨਾਲ ਗੱਲ ਕਰਨੀ। ਮੂੰਹ ਬੋਲ ਕੇ ਅੱਲਾ ਨੂੰ ਨਹੀਂ ਆਖਿਆ ਕਿ ਅੱਲਾ ਮੌਲਾਨਾ ਮਨਜ਼ੂਰ ਸਾਹਿਬ ਨਾਲ ਮਿਲਾ ਦੇ, ਦਿਲ ਦੇ ਵਿੱਚ ਆਨਾ ਯਾ ਅੱਲਾ ਤੂੰ ਮੇਰੀ ਮੋੜਦਾ ਨਹੀਂ। ਤੇ ਇੱਕ ਨਿੱਕੀ ਜਿਹੀ ਤੇਰੇ ਅੱਗੇ ਰਿਕਵੈਸਟ ਕੀਤੀ ਮੌਲਾਨਾ ਸਾਹਿਬ ਨੂੰ ਤੇ ਮਿਲਾ ਦੇ। ਖੁਦਾ ਦੀ ਪਾਕ ਜ਼ਾਤ ਦੀ ਕਸਮ ਖਾ ਕੇ ਆਨਾ ਧਿਆਨ ਮੇਰਾ ਥੱਲੇ ਵੇ, ਇਹ ਇੰਜ ਟੁਰਦਾ ਮਸਜਿਦ ਨਬੀ ਚੋਂ ਬਾਹਰ ਨੂੰ ਪਿਆ ਨਿਕਲਣਾ ਤੇ ਸੱਜੇ ਪਾਸੇ ਇੰਜ ਨਜ਼ਰ ਮਾਰੇ ਤੇ ਮੌਲਾਨਾ ਮਨਜ਼ੂਰ ਸਾਹਿਬ, ਮੈਂ ਇੰਜ ਜੱਫਾ ਮਾਰ ਲਿਆ ਇੰਜ ਨਾ ਜਿਵੇਂ ਬੰਦਾ ਉਹ ਸ਼ੁਕਰੀਆ ਹੀ ਨੇ। ਇਹ ਇੰਜ ਮੈਂ ਮੌਲਾਨਾ ਮਨਜ਼ੂਰ ਸਾਹਿਬ ਨੂੰ ਜੱਫਾ ਮਾਰ ਲਿਆ ਤੇ ਉਹ ਹੈਰਾਨ ਹੋ ਗਏ। ਏਡਾ ਨਰਮ ਜਿਸਮ ਔਰ ਏਡੀ ਸੋਹਣੀ ਗੁਫ਼ਤਗੂ, ਏਡਾ ਸੋਹਣਾ ਚਿਹਰਾ, ਸੋਹਣੀ ਪੱਗ, ਸੋਹਣੀ ਬੋਲੀ। ਮੈਂ ਮਿਲ ਕੇ ਨਾ ਤੇ ਕੋਈ 2 ਮਿੰਟ ਨਾ ਜੱਫਾ ਛੱਡਿਆ ਹੀ ਨਹੀਂ। ਉਹਨਾਂ ਦੇ ਨਾਲ ਹੋਰ ਵੀ ਜੀ ਸਨ। ਉਹ ਸਿਰ ਦੇ ਉੱਤੇ ਨਾ ਮੈਂ ਮਸਜਿਦ ਨਬੀ ਚ ਰੁਮਾਲ ਰੱਖਣਾ ਹਾਂ ਵੀ ਤਾਂ ਕਿ ਉਹ ਜਿਹੜੇ ਮਕਸਦ ਨੂੰ ਗਏ ਆ ਨਾ ਸਾਡਾ ਉਹ ਮਕਸਦ ਪੂਰਾ ਹੋਵੇ, ਨਾ ਕਿ ਜਿਹੜਾ ਨਾ ਦੂਜਿਆਂ ਜੀਆਂ ਨੂੰ ਇੰਨਾ ਟਾਈਮ ਦਿੱਤਾ ਜਾਏ ਤੇ ਉਹ ਨਾ ਮੈਨੂੰ ਪਛਾਣੇ। ਉਹਨਾਂ ਦੇ ਨਾਲ ਜਿਹੜਾ ਮੁੰਡਾ ਸੀ ਨਾ ਉਹਨੇ ਮੈਨੂੰ ਬਾਜੂ ਮੈਂ ਜੱਫਾ ਛੱਡਿਆ ਤੇ ਉਹਨੇ ਪਛਾਣ ਲਿਆ। ਉਹਨੇ ਆਖਿਆ ਵੈਸ ਘੁੰਮਣ ਸਿਆਲਕੋਟ। ਮੈਂ ਜੀ ਮੈਂ ਮੌਲਾਨਾ ਸਾਹਿਬ ਨੂੰ ਮਿਲਣਾ ਚਾਹੁੰਦਾ। ਉਹ ਨਹੀਂ ਸਨ ਮੈਨੂੰ ਜਾਣਦੇ। ਉਹਨੇ ਫਿਰ ਉਹਨਾਂ ਨੂੰ ਦੱਸਿਆ ਕਿ ਇਹ ਉਹ ਫਿਰ ਵੇਖੋ ਵੇਖੀ ਹੋਰ ਜੀ ਵੀ ਖਲੋ ਗਏ। ਜਦੋਂ ਉਹ ਮੌਲਾਨਾ ਸਾਹਿਬ ਦੇ ਨਾਲ ਮੇਰਾ ਮਤਲਬ ਇਹ ਮੁਲਾਕਾਤ ਹੋਈ, ਇੰਜ ਸਾਡਾ ਅਚਾਨਕ ਇੱਕ ਦੂਜੇ ਦੇ ਨਾਲ ਜੱਫਾ ਵੱਜਿਆ ਤੇ ਫਿਰ ਮੈਂ ਇਸ ਨਤੀਜੇ ਦੇ ਉੱਤੇ ਅਪੜ ਆਇਆ। ਗੱਲ ਦਾ ਖੁਲਾਸਾ ਇਹ ਵੇ ਕਿ ਕਦੀ ਦਿਲੋਂ ਉਹਦੇ ਨਾਲ ਗੱਲ ਕਰੀਏ ਨਾ ਖਾਲੀ ਨਹੀਂ ਮੋੜਦਾ। ਘੁੰਮਣ ਸਾਹਿਬ ਅਸੀਂ ਇਨਸਾਨ ਆ, ਅੱਲਾ ਦੀ ਜ਼ਾਤ ਜਾਨਵਰਾਂ ਪਰਿੰਦਿਆਂ ਦੀ ਨਹੀਂ ਮੋੜਦਾ, ਉਹਨਾਂ ਦੀ ਸੁਣਦੇ ਨਹੀਂ ਮੋੜਦਾ। ਗੱਲ ਇੱਕ ਦਿਨ ਮੈਂ ਇੱਕ ਆਲਮ ਦੀਨ ਦੇ ਮੂੰਹ 'ਚ ਸੁਣੀ। ਉਹਨੇ ਇੱਕ ਨਬੀ ਹਨ ਤੇ ਉਹਨਾਂ ਨਾ ਵਾਹਵਾ ਦੇਰ ਹੋ ਗਈ ਕੋਈ ਬਾਰਿਸ਼ ਦੀ ਦੁਆ ਵਾਸਤੇ ਨਾ ਜਮਾ ਕੀਤਾ ਆਪਣੇ ਸਹਾਬਾ ਸਾਥੀਆਂ ਨੂੰ ਜੀ ਜੀ ਤੇ ਨਿਕਲ ਕੇ ਬਾਹਰ ਮੈਦਾਨ ਵੱਲ ਦੁਆ ਵਾਸਤੇ, ਬਾਰਿਸ਼ ਦੀ ਦੁਆ ਵਾਸਤੇ ਜੀ। ਭਲਾ ਮੈਦਾਨ 'ਚ ਪਹੁੰਚੇ ਨਹੀਂ ਤੇ ਉਤੋਂ ਆਰਡਰ ਆ ਗਿਆ ਅੱਲਾ ਦੀ ਜ਼ਾਤ ਦਾ ਵੀ ਵਾਪਸ ਟੁਰ ਜਾ। ਵਾਹ ਵਾਹ ਵਾਹ। ਕਿਹਾ ਮੈਂ ਸਾਥੀ ਇਕੱਠੇ ਕੀਤੇ ਨੇ, ਦੁਆ ਮੰਗੀ ਵੀ ਨਹੀਂ। ਜੀ 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 ਜੀ। ਤੇ ਬਾਰਿਸ਼ ਦਾ ਵੀ ਹੁਕਮ ਆ ਗਈ ਏ ਤੇ ਆਰਡਰ ਵੀ ਆ ਗਿਆ ਵਾਪਸ ਟੁਰ ਜਾ। ਜੀ ਜੀ ਜੀ। ਉਹਨਾਂ ਆਖਿਆ ਤੇਰੇ ਪਹੁੰਚਣ ਤੋਂ ਪਹਿਲਾਂ ਉੱਥੇ ਇੱਕ ਨੰਨੀ ਜੀ ਕੀੜੀ ਏ, ਨੰਨੇ ਹੱਥ ਚੁੱਕ ਕੇ ਤੇ ਦੁਆ ਵੀ ਕਰਦੀ ਏ ਤੇ ਮੈਂ ਉਹਦੀ ਸੁਣ ਲਈ ਏ। ਵਾਹ ਵਾਹ ਵਾਹ। ਉਹਦੀ ਸੁਣ ਕੇ ਮੈਂ ਬਾਰਿਸ਼ ਚ ਬਸਾਂਦਾ ਜਿਹੜਾ ਨਾ। ਵਾਹ ਬਈ ਵਾਹ ਵਾਹ ਬਈ ਵਾਹ। ਅੱਲਾ ਦੀ ਜ਼ਾਤ ਜਾਨਵਰਾਂ ਪਰਿੰਦਿਆਂ ਦੀ ਵੀ ਸੁਣਦੀ ਏ, ਅਸੀਂ ਤੇ ਇਨਸਾਨ ਦਾ ਫੇਰ ਬੜੀ ਜੀ ਅਸ਼ਰਫੁਲ ਮਖਲੂਕਾਤ। ਹਾਂਜੀ 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 ਠੀਕ ਆਂਦੇ ਆ। ਇਹ ਬੰਦੇ ਨੂੰ ਜ਼ਿਹਨ ਚ ਰੱਖਣਾ ਚਾਹੀਦਾ, ਅੱਲਾ ਦੀ ਜ਼ਾਤ ਹਰ ਬੰਦੇ ਦੀ ਸੁਣਦੀ। ਇੰਜੀ ਗੱਲ।